Khalistani OGWS asked to target goods train in Punjab by ISI, intelligence agencies warn. Intelligence agencies have warned that Pakistan's inter-service intelligence planning to entail serious damage on India by directing Khalistani overground workers or sleeper cells. ISI has been offering huge funds to the sleeper cells and OGWS of Khalistan with terrorist Sikh da naam dita, hiding in Lahore, coordinating with these elements in Punjab. ਏਜੰਸੀਆਂ ਇਹ ਸਮਝਦੀਆਂ ਨੇ ਕਿ ਵੀ ਵਕਤ ਆ ਗਿਆ ਕਿ ਜਿਹੜੀ ਜਨਰੇਸ਼ਨ ਇਸ ਵੇਲੇ ਪੂਰੀ ਜਾਗਰੂਕ ਵੀ ਹੈ ਔਰ ਆਪਣੇ ਹੱਕਾਂ ਲਈ ਖਲੋਣ ਲਈ ਜਿਹੜੀ ਹੈ ਉਹ ਬਿਲਕੁਲ ਵਚਨਬੱਧ ਹੈ, ਉਹਨੂੰ ਕਿਵੇਂ ਹੁਣ ਐਲੀਮੀਨੇਟ ਕਰਨਾ। ਸੋ ਉਹਦੇ ਲਈ ਇੱਕ ਮਾਹੌਲ ਸਿਰਜਿਆ ਜਾ ਰਿਹਾ। ਸਿੱਖ ਜੈਨੋਸਾਈਡ ਕਰਨ ਲਈ ਉੱਥੇ ਕੋਈ ਨਾ ਕੋਈ ਵਾਕਿਆ ਆਉਣ ਵਾਲੇ ਦਿਨਾਂ 'ਚ, ਜੇ ਇਹਨਾਂ ਨੇ ਜਿਹੜਾ ਉਹ ਮਾਲ ਗੱਡੀਆਂ ਦਾ ਕਿਹਾ ਤੇ ਕਿਤੇ ਹੋਰ ਬੰਬ ਧਮਾਕੇ ਕਰਾ ਸਕਦੇ ਨੇ। ਜੂਨ 84 ਦੇ ਹਵਾਲੇ ਨਾਲ ਕੁਛ ਨਾ ਕੁਛ, ਕਿਉਂਕਿ ਪੰਜਾਬ 'ਚ ਚਾਹੁੰਦੇ ਨਹੀਂ ਵੀ ਅਕਾਲ ਤਖਤ 'ਤੇ ਵੱਡਾ ਇਕੱਠ ਹੋਏ। Viewers, welcome back on our program. So viewers, ਭਾਰਤੀ ਖੁਫੀਆ ਏਜੰਸੀ ਵੱਲੋਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਦਾ ਮਾਹੌਲ ਤਿਆਰ ਕਰਨ ਲਈ ਖਬਰਾਂ ਜਿਹੜੀਆਂ ਨੇ ਉਹ ਪਲਾਂਟ ਕੀਤੀਆਂ ਜਾ ਰਹੀਆਂ ਨੇ। ਇੱਕ ਖਬਰ ਪਲਾਂਟ ਕਰਵਾਈ ਗਈ ਕਿ ਜਿਸ ਅਨੁਸਾਰ ਓਵਰਗਰਾਊਂਡ ਵਰਕਰ ਆਫ ਖਾਲਿਸਤਾਨ ਵੱਲੋਂ ਮਾਲ ਗੱਡੀਆਂ ਤੇ ਹਮਲੇ ਕੀਤੇ ਜਾਣੇ ਹਨ ਤਾਂ ਕਿ ਉਹਨਾਂ ਨੂੰ ਪਟੜੀਆਂ ਤੋਂ ਲਾਇਆ ਜਾ ਸਕੇ। ਸੋ ਇਸ ਦੇ ਲਈ ISI ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਜ਼ੁਬੈਰ ਯਾਕੂਬ ਸਾਹਿਬ ਨੇ ਜਿਹੜਾ ਲਾਈਵ 'ਚ ਇਹ ਪੁੱਛਿਆ ਵੀ ਘੱਲੂਘਾਰਾ ਕਿਸ ਨੂੰ ਕਹਿੰਦੇ ਨੇ। ਅੱਛਾ ਜ਼ੁਬੈਰ ਸਾਹਿਬ, ਘੱਲੂਘਾਰਾ ਜਿਵੇਂ ਅੱਜ ਲਫ਼ਜ਼ ਨਸਲਕੁਸ਼ੀ ਜਾਂ ਐਥਨਿਕ ਕਲੀਨਜ਼ਿੰਗ ਜਾਂ ਜੈਨੋਸਾਈਡ ਜਾਂ ਜਿਊਜ਼ ਨੇ ਹੋਲੋਕਾਸਟ ਇਸਤੇਮਾਲ ਕੀਤਾ, ਜੇ ਬਹੁਤ ਪਹਿਲਾਂ 18ਵੀਂ ਸਦੀ 'ਚ ਜਿਹੜਾ ਪੰਜਾਬੀ ਲਫ਼ਜ਼ ਇਸਤੇਮਾਲ ਹੋਇਆ ਜਿਹਦੇ 'ਚ ਕਿ ਇਨਡਿਸਕ੍ਰਿਮੀਨੇਟ ਕਿਲਿੰਗ ਹੋਏ, ਜਿਹਦੇ 'ਚ ਕਿ ਔਰਤਾਂ, ਬੱਚੇ, ਬਜ਼ੁਰਗ, ਉਹਨਾਂ ਸਾਰਿਆਂ ਨੂੰ ਮਾਰਿਆ ਜਾਏ ਬਿਨਾਂ, ਕਿਉਂਕਿ ਜੰਗ ਦੇ ਵਿੱਚ ਤਾਂ ਹਮੇਸ਼ਾ ਜਿਹੜਾ ਹਥਿਆਰਬੰਦ ਧਿਰਾਂ ਨੇ ਉਹਨਾਂ ਦੀ ਜੰਗ ਹੁੰਦੀ ਹੈ, ਪਰ ਜਦੋਂ ਜਿਹੜੇ ਬੇਗੁਨਾਹ ਵੀ ਮਾਰੇ ਜਾਣ, ਔਰਤਾਂ, ਬੱਚੇ, ਬਜ਼ੁਰਗ, ਉਹਦੇ ਲਈ ਲਫ਼ਜ਼, ਕਿਉਂਕਿ ਦੋ ਘੱਲੂਘਾਰੇ 18ਵੀਂ ਸਦੀ 'ਚ ਸਿੱਖ ਕੌਮ ਦੇ ਨਾਲ ਵਾਪਰੇ, ਉਦੋਂ ਇਹ ਸ਼ਬਦ ਘੱਲੂਘਾਰਾ ਕੁਆਇਨ ਕੀਤਾ ਹੈ ਸਿੱਖਾਂ ਨੇ ਜਾਂ ਪੰਜਾਬ ਦੇ ਵਿੱਚ ਪੋਪੂਲਰ ਹੋਇਆ। ਔਰ ਇਸ ਨੂੰ ਕਿਉਂਕਿ ਜੂਨ 84 ਦੇ ਵਿੱਚ ਭਾਰਤੀ ਫੌਜ ਨੇ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ ਜਿਵੇਂ ਉਹਨਾਂ ਨੇ ਬੀਬੀਆਂ, ਬੱਚੇ, ਬਜ਼ੁਰਗ ਸਭ ਨੂੰ ਜਿਹੜਾ ਇਨਡਿਸਕ੍ਰਿਮੀਨੇਟਲੀ ਜਿਹੜਾ ਉਹ ਸਾਰਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤੇ, ਇਸ ਲਈ ਇਹਨੂੰ ਅਸੀਂ ਘੱਲੂਘਾਰਾ ਜੂਨ 84 ਕਹਿੰਦੇ। ਔਰ ਨਵੰਬਰ 84 ਨੂੰ ਘੱਲੂਘਾਰਾ ਵੀ ਕਿਹਾ ਜਾਂਦਾ ਤੇ ਸਿੱਖ ਨਸਲਕੁਸ਼ੀ ਲਫ਼ਜ਼ ਜਿਹੜਾ ਉਸ ਦੇ ਲਈ ਇਸਤੇਮਾਲ ਹੁੰਦਾ ਹੈ, ਕਿਉਂਕਿ ਉਹਦੇ 'ਚ ਚੁਣ ਕੇ ਮੇਲ ਮੈਂਬਰਸ ਨੂੰ ਮਾਰਿਆ ਗਿਆ ਔਰ ਮੇਲ ਈਵਨ ਛੋਟੇ ਬੱਚਿਆਂ ਨੂੰ ਵੀ ਉਹਨਾਂ ਨੇ ਗੈਸ ਦੇ ਉੱਤੇ ਰੱਖ ਕੇ ਜਿਉਂਦੇ ਰੋਸਟ ਕੀਤਾ। ਇਸ ਲਈ ਨਵੰਬਰ 84 ਦੇ ਲਈ ਜ਼ਿਆਦਾ ਨਸਲਕੁਸ਼ੀ ਲਫ਼ਜ਼ ਇਸਤੇਮਾਲ ਹੁੰਦਾ ਤੇ ਜੂਨ 84 ਦੇ ਲਈ ਘੱਲੂਘਾਰਾ, ਇਹ ਇਸ ਦਾ ਮਤਲਬ ਹੈ। ਅਸੀਂ ਪਿਛਲੇ ਹਫਤੇ ਦੇ ਪ੍ਰੋਗਰਾਮਾਂ 'ਚ ਵੀ ਇਹ ਕਿਹਾ ਕਿ ਵੀ ਜਦੋਂ ਹਕੂਮਤਾਂ ਨੇ ਜ਼ੁਲਮ ਕਰਨਾ ਹੁੰਦਾ ਹੈ ਔਰ ਖ਼ਾਸ ਤੌਰ 'ਤੇ ਜੇ ਪੈਟਰਨ ਪਿਛਲੀਆਂ 4 ਦਹਾਈਆਂ ਦੇ ਵਿੱਚ ਅਸੀਂ ਦੇਖੀਏ ਭਾਰਤੀ ਹਕੂਮਤ ਦਾ, ਤੇ ਉਹ ਇੱਕ ਮਾਹੌਲ ਸਿਰਜਦੀਆਂ ਨੇ। ਔਰ ਇਹ ਗੱਲ ਜਿਹੜੇ 10 ਸਟੈਪਸ ਆਫ ਜੈਨੋਸਾਈਡ ਡਾਕਟਰ ਗ੍ਰੈਗਰੀ ਨੇ ਦਿੱਤੇ ਨੇ, ਉਹਦੇ 'ਚ ਵੀ ਇਹ ਹੁੰਦਾ ਹੈ ਕਿ ਵੀ ਤੁਸੀਂ ਕਿਵੇਂ ਕਲਾਸੀਫਿਕੇਸ਼ਨ ਕਰਦੇ ਹੋ, ਪ੍ਰੋਪੇਗੇਟ ਕਰਦੇ ਹੋ ਕਿਸੇ ਨੂੰ, ਫਿਰ ਜਿਹੜਾ ਉਹ ਟਾਰਗੇਟ ਕਰਕੇ ਨੈਗੇਟਿਵਿਟੀ ਕਰਦੇ ਹੋ, ਫਿਰ ਆਰਗੇਨਾਈਜੇਸ਼ਨ ਬਣਾਉਂਦੇ ਹੋ, ਫਿਰ ਤੁਸੀਂ ਜਿਹੜਾ ਉਹ ਹਿਊਮਰ ਔਰ ਦੂਜੇ ਦਾ ਸਹਾਰਾ ਲੈ ਕੇ ਐਗਜ਼ੀਕਿਊਟ ਕਰਦੇ ਹੋ ਉਹਨਾਂ ਨੂੰ, ਫਿਰ ਤੁਸੀਂ ਡਿਨਾਇਲ 'ਚ ਹੁੰਦੇ ਹੋ, ਮੁਨਕਰ ਹੋ ਜਾਂਦੇ ਹੋ। ਇਹ ਆਲਮੋਸਟ 10 ਸਟੇਜਿਸ ਉਹਨਾਂ ਨੇ ਜੈਨੋਸਾਈਡ ਦੀਆਂ ਦਿੱਤੀਆਂ ਹੋਈਆਂ। ਔਰ ਸਿੱਖਾਂ ਨੇ ਤਾਂ ਕਿਉਂਕਿ ਅਰਲੀ 80s ਜਦੋਂ ਇੰਦਰਾ ਗਾਂਧੀ ਪਾਵਰ 'ਚ ਆਈ, ਅਸੀਂ 80 ਤੋਂ ਲੈ ਕੇ ਉਸ ਨੂੰ 84 ਤੱਕ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ ਕਿਵੇਂ ਇੱਕ ਮਾਹੌਲ ਸਿਰਜਿਆ ਸਿੱਖਾਂ ਨੂੰ ਜਿਹੜਾ ਬਦਨਾਮ ਕਰਨ ਦੇ ਲਈ, ਔਰ ਫਿਰ ਉਹਦੀ ਆੜ 'ਚ ਜੂਨ 84 ਦਾ ਘੱਲੂਘਾਰਾ ਵਰਤਾਇਆ। ਔਰ ਫਿਰ ਨਵੰਬਰ 84 ਦੀ ਨਸਲਕੁਸ਼ੀ ਕਰਨ ਤੋਂ ਬਾਅਦ ਰਾਜੀਵ ਗਾਂਧੀ ਨੇ ਕਿਵੇਂ ਮੀਡੀਆ ਰਾਹੀਂ, ਖਬਰਾਂ ਰਾਹੀਂ ਇੱਕ ਮਾਹੌਲ ਸਿਰਜਿਆ ਜਿਹਦੇ ਥੱਲੇ ਉਹਨੇ 3/4 ਜਿਹੜੀ ਹੈ
ਉਹ ਵਿਕਟਰੀ ਲਈ ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਜਿੱਤੀਆਂ। ਤੇ ਅਗਲੀ ਪੂਰੀ ਦਹਾਈ ਜਿਹਦੇ ਲਈ ਸਿੱਖਾਂ ਲਈ ਲਫ਼ਜ਼ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਇਹ ਸਾਰੇ ਲਫ਼ਜ਼ ਘੜੇ ਗਏ ਔਰ ਉਹਦੇ 'ਚੋਂ ਉਹਨਾਂ ਨੇ ਇੱਕ ਪੂਰੀ ਦੀ ਪੂਰੀ ਨਸਲ ਖਤਮ ਕਰ ਦਿੱਤੀ ਸਿੱਖਾਂ ਦੀ, ਸਿੱਖ ਨੌਜਵਾਨੀ ਦੀ। ਔਰ ਅਗਲੇ ਫਿਰ ਅਸੀਂ 10-12 ਸਾਲ 95 ਤੋਂ ਬਾਅਦ ਦੇਖਦੇ ਹਾਂ ਕਿ ਕਿਵੇਂ ਪੰਜਾਬ ਦੇ ਵਿੱਚ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਡਰੱਗਸ ਲਿਆਂਦੀਆਂ ਗਈਆਂ। ਉਹਨਾਂ ਨੂੰ ਥਾਂ-ਥਾਈਂ ਜਿਹੜਾ ਉਹਨਾਂ ਹਲਕਿਆਂ, ਉਹਨਾਂ ਇਲਾਕਿਆਂ, ਉਹਨਾਂ ਪਿੰਡਾਂ 'ਚ ਖਾਸ ਤੌਰ 'ਤੇ ਟਾਰਗੇਟ ਕੀਤਾ ਗਿਆ ਜਿੱਥੋਂ ਮੈਕਸਿਮਮ ਨੌਜਵਾਨ ਸਿੱਖ ਸਟਰਗਲ ਦੇ ਵੇਲੇ ਨਿਕਲੇ ਸੀ। ਔਰ ਅੱਜ ਵੀ ਤੁਸੀਂ ਉਹਨਾਂ ਪਿੰਡਾਂ ਦਾ ਬਦਤਰ ਹਾਲ ਦੇਖ ਸਕਦੇ ਹੋ। ਪਰ ਜਦੋਂ ਤੱਕ ਅਗਲੀ ਜਨਰੇਸ਼ਨ, ਕਿਉਂਕਿ 20 ਸਾਲ ਦੀ ਜਨਰੇਸ਼ਨ ਹੁੰਦੀ ਹੈ, ਜੇ 1995 ਤੱਕ ਉਹਨਾਂ ਨੇ ਇੱਕ ਜਨਰੇਸ਼ਨ ਮਾਰ ਮੁਕਾਈ ਸੀ, ਅਗਲਾ ਇੱਕ ਹਿੱਸਾ ਅਗਲੇ 10-15 ਸਾਲ ਲਈ ਤਾਂ ਡਰੱਗਸ ਦੇ ਹਵਾਲੇ ਕੀਤਾ। ਪਰ ਅਸੀਂ 2014-15 ਤੋਂ ਬਾਅਦ ਦੇਖਦੇ ਹਾਂ ਇੱਕ ਨਵੀਂ ਅਵੇਅਰਨੈਸ ਵਾਲੇ ਯੰਗਸਟਰ ਜਿਹੜੇ ਬਾਹਰ ਨਿਕਲਦੇ ਨੇ, ਮਾਪਿਓ ਵੀ ਬੱਚਿਆਂ ਨੂੰ ਬਾਹਰ ਕੱਢਦੇ ਨੇ ਔਰ ਕਿਸਾਨ ਮੋਰਚੇ ਤੱਕ ਪਹੁੰਚਦੇ ਆ, ਜਿਹੜਾ ਫਿਰ ਇੱਕ, ਕਿਉਂਕਿ ਕਿਸਾਨ ਮੋਰਚੇ ਦੇ ਥੱਲੇ ਜਿੱਥੇ ਕਿ ਸਿੱਖ ਵੈਲਿਊਜ਼ ਲੜ ਰਹੀਆਂ ਸੀ, ਇੱਕ ਪੂਰਾ ਉਸ ਕਿਸਮ ਦੇ ਯੰਗਸਟਰਸ ਨੇ ਜਿਹੜੇ ਪੂਰੇ ਅਵੇਅਰ ਨੇ। ਸੋਸ਼ਲ ਮੀਡੀਆ ਨੇ ਵੀ ਇਹਦੇ 'ਚ ਵੱਡਾ ਰੋਲ ਅਦਾ ਕੀਤਾ। ਔਰ ਹੁਣ ਭਾਰਤੀ ਖੁਫੀਆ ਏਜੰਸੀ ਔਰ ਜ਼ਾਹਰ ਹੈ ਡਾਇਸਪੋਰਾ ਦੇ ਵਿੱਚ ਸਿੱਖ ਰੈਫਰੈਂਡਮ ਦਾ ਹੋਣਾ, 2020 ਦੀ ਮੁਹਿੰਮ, ਬਾਕੀ ਸਾਰੀਆਂ ਖਾਲਿਸਤਾਨੀ ਐਕਟੀਵਿਟੀਜ਼, ਉਹਨਾਂ ਨੇ ਬਾਹਰ ਵੀ ਉਸ ਗੱਲ ਨੂੰ ਜਿਉਂਦਿਆਂ ਰੱਖਿਆ। ਔਰ ਹੁਣ ਏਜੰਸੀਆਂ ਇਹ ਸਮਝਦੀਆਂ ਨੇ ਕਿ ਵੀ ਵਕਤ ਆ ਗਿਆ ਕਿ ਜਿਹੜੀ ਜਨਰੇਸ਼ਨ ਇਸ ਵੇਲੇ ਪੂਰੀ ਜਾਗਰੂਕ ਵੀ ਹੈ ਔਰ ਆਪਣੇ ਹੱਕਾਂ ਲਈ ਖਲੋਣ ਲਈ ਜਿਹੜੀ ਹੈ ਉਹ ਬਿਲਕੁਲ ਵਚਨਬੱਧ ਹੈ, ਉਹਨੂੰ ਕਿਵੇਂ ਹੁਣ ਐਲੀਮੀਨੇਟ ਕਰਨਾ। ਸੋ ਉਹਦੇ ਲਈ ਇੱਕ ਮਾਹੌਲ ਸਿਰਜਿਆ ਜਾ ਰਿਹਾ। ਔਰ ਖ਼ਾਸ ਤੌਰ 'ਤੇ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ, RSS ਦੀ B ਟੀਮ ਬਣੀ ਹੈ, ਅਸੀਂ ਪਿਛਲੇ 2-2.5 ਮਹੀਨੇ ਦੀ ਕਾਰਗੁਜ਼ਾਰੀ ਅਕਸਰ ਦੁਹਰਾਉਂਦੇ ਹਾਂ ਕਿ ਕਿਵੇਂ ਐਂਟਾਈ ਗੈਂਗ ਟਾਸਕ ਫੋਰਸ ਦੇ ਨਾਂ ਥੱਲੇ, ਔਰ ਉਦੋਂ ਅਸੀਂ ਕਿਹਾ ਸੀ ਕਿ ਹੁਣ ਇਹ ਲਫ਼ਜ਼ ਆਤੰਕਵਾਦੀ, ਅਲਗਾਵਵਾਦੀ ਨਹੀਂ, ਹੁਣ ਇਹ ਗੈਂਗਸਟਰ ਕਹਿ ਕੇ ਮਾਰਨਗੇ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਖੁੱਲ੍ਹੀ ਛੁੱਟੀ ਦੇ ਕੇ ਉਹਨਾਂ ਨੇ ਹਿੰਦੂਤਵੀ ਫੋਰਸਿਸ ਨੂੰ, ਜੋ ਪਟਿਆਲੇ ਦੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਸ ਕਿਸਮ ਦੀ ਹਿੰਸਾ ਕਰਵਾਈ, ਔਰ ਕਿਵੇਂ ਜਿਹੜਾ ਹੈ ਉਹ ਬਿਲਕੁਲ ਸਟੇਟ ਚੁੱਪ ਕਰਕੇ ਉਹਨਾਂ ਦੇ ਨਾਲ ਖਲੋਤੀ ਹੋਈ। ਹੁਣ ਕਿਉਂਕਿ ਘੱਲੂਘਾਰਾ ਆ ਰਿਹਾ, ਜੂਨ ਦਾ ਪਹਿਲਾ ਹਫ਼ਤਾ, ਸਾਰੇ ਪਾਸੇ ਉਸ ਦੀ ਜਿਹੜੀ ਹੈ ਉਹ ਯਾਦ, ਦੁਖਦ ਯਾਦ ਮਨਾਈ ਜਾਂਦੀ ਹੈ। ਅਕਾਲ ਤਖ਼ਤ ਸਾਹਿਬ 'ਤੇ ਵੀ ਜ਼ਾਹਰ ਹੈ ਹੋਏਗਾ। ਐਨ ਇਸ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੇ ਜਿਸ ਕਿਸਮ ਦਾ ਜੀ ਕਰਨਾਲ ਦੇ ਵਿੱਚ ਹਥਿਆਰਾਂ ਨਾਲ ਲੈਸ ਚਾਰ, ਉਹਨਾਂ 'ਚੋਂ ਇੱਕ 14 ਸਾਲਾਂ ਦਾ ਵਿਚਾਰਾ 10ਵੀਂ ਦਾ ਸਟੂਡੈਂਟ ਹੈ ਕਿ ਜੀ ਇਹ ਹਥਿਆਰ RDX ਉਹਨਾਂ ਨੇ ਦਿੱਲੀ 'ਚ ਇਹ ਕਰਨਾ ਸੀ, ਉਹਨਾਂ ਨੇ ਦਿੱਲੀ 'ਚ ਉਹ ਕਰਨਾ ਸੀ, ਉਹਨਾਂ ਦੇ ਨਾਲ ਜੋੜ ਕੇ ਉਸ ਕਹਾਣੀ ਨੂੰ ਜਿਹੜਾ ਉਹ ਬੜਾ ਪ੍ਰਚਾਰਿਆ ਗਿਆ। ਔਰ ਨਾਲ ਦੀ ਨਾਲ ਫਿਰ ਹੋਇਆ ਜੀ ਡਰੋਨ ਨੇ ਫਲਾਣੀ ਥਾਂ ਹਥਿਆਰ ਸੁੱਟ ਦਿੱਤੇ। ਉਸ ਤੋਂ ਇਲਾਵਾ ਕੈਪਟਨ ਅਮਰਿੰਦਰ ਔਰ ਉਹਨਾਂ ਦੇ ਦੂਜੇ ਜਿਹੜੇ ਟੁਚੇ ਨੇ ਇੱਦਾਂ ਦੇ ਰੱਖੇ ਹੋਏ, ਉਹਨਾਂ ਰਾਹੀਂ ਉਹ ਅਕਸਰ ਬਿਆਨਬਾਜ਼ੀਆਂ ਕਿ ਜੀ ਪਾਕਿਸਤਾਨ ਦੀ ਏਜੰਸੀਆਂ ਔਰ ਇਹ ਕਰ ਰਹੀਆਂ ਨੇ, ਉਹ ਕਰ ਰਹੀਆਂ ਨੇ। ਹੁਣ ਅਸੀਂ ਦੇਖ ਰਹੇ ਹਾਂ ਵੀ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੀਆਂ ਖਬਰਾਂ ਪਲਾਂਟ ਕੀਤੀਆਂ ਜਾ ਰਹੀਆਂ। ਹੁਣ ਬੇਸ਼ੱਕ 6ਵੇਂ ਪਾਤਸ਼ਾਹ ਦੇ ਗੁਰਗੱਦੀ ਦਿਵਸ ਦੇ ਮੌਕੇ ਰਵਾਇਤੀ ਜਥੇਦਾਰ ਸਾਹਿਬ ਨੇ ਰਵਾਇਤੀ ਬਿਆਨ ਦਿੱਤਾ ਹੈ, ਲੇਕਿਨ ਉਹਨੂੰ ਵੀ ਕਿਵੇਂ ਹਥਿਆਰਾਂ ਦੇ ਨਾਲ ਔਰ ਦੂਸਰੇ ਨਾਲ ਜੋੜ ਕੇ ਪੂਰੀ ਜਿਹੜਾ ਉਹ ਸਪਿਨ ਦਿੱਤੀ ਗਈ ਹੈ ਮੀਡੀਆ ਵੱਲੋਂ। ਆਉਣ ਵਾਲੇ ਦਿਨਾਂ 'ਚ ਇਸ ਡਿਬੇਟ ਨੂੰ ਹੋਰ ਜਿਉਂਦਾ ਰੱਖਿਆ ਜਾਏਗਾ, ਕਿਉਂਕਿ ਜਦੋਂ ਉਹਨਾਂ ਨੇ ਸਿੱਖਾਂ ਨੂੰ ਮਾਰਨਾ, ਅਸੀਂ ਵੱਖਰੇ ਆਪਣੇ ਆਪ ਨੂੰ ਸਮਝਦੇ ਹੋਵਾਂਗੇ, ਬਾਦਲ ਕੇ ਸਮਝਦੇ ਹੋਣਗੇ ਜੇ ਅਸੀਂ ਬੜੇ ਲਾਇਲ ਰਹੇ ਇਹਨਾਂ ਦੇ। ਇੰਡੀਅਨ ਸਟੇਟ ਲਈ ਹਰ ਸਿੱਖ ਹੈ, ਉਹ ਕਿੰਨਾ ਪ੍ਰੋ ਸਟੇਟ ਰਿਹਾ, ਕਿੰਨਾ ਵਿਕਿਆ ਰਿਹਾ। ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਵੀ ਜਿਹੜੀਆਂ ਏਜੰਸੀਆਂ ਦਾ ਨੈਟਵਰਕ ਹੁੰਦਾ ਉਹ ਡੇ ਟੂ ਡੇ ਦੇ ਵਾਲੇ ਕੰਮ ਕਰਨ ਵਾਲੀਆਂ ਹੋਰ ਏਜੰਸੀਆਂ ਹੁੰਦੀਆਂ ਨੇ, ਉਹ ਲੌਂਗ ਟਰਮ ਦੇਖ ਰਹੇ ਹੁੰਦੇ ਨੇ। ਔਰ ਅੱਜ ਜਦੋਂ ਮੈਂ ਕਿਉਂਕਿ 2 ਇਹਨਾਂ ਦੀਆਂ ਨਿਊਜ਼ ਏਜੰਸੀਜ਼ ਦੇ ਹਵਾਲੇ ਨਾਲ ਜਿਹੜੀ ਖਬਰ ਲੱਗੇ, ਉਹ ਮੈਨੂੰ ਬੜਾ ਕਲੀਅਰ ਹੁੰਦਾ ਕਿਉਂਕਿ ਦੋਨੋਂ ਹੀ ਆਊਟਫਿਟਸ ਨੇ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਦੀਆਂ। ਇੱਕ ਜ਼ਾਹਰ ਹੈ ANI ਹੈ, ਔਰ ਜਿਹੜੀਆਂ ਬਾਹਰ ਵੀ ਇਹ ਖਬਰਾਂ ਬਾਹਰਲੇ ਮੁਲਕਾਂ ਦੇ ਮੀਡੀਆ ਨੂੰ ਦਿੰਦੇ ਨੇ, ANI ਦੇ ਥੱਲੇ ਦਿੰਦੇ ਨੇ। ਦੂਸਰਾ IANS ਹੈ, ਇਹਦਾ ਵੀ ਸੋਰਸ ਕਈ ਵਾਰੀ ANI ਦੀਆਂ ਔਰ ਉਹਨਾਂ ਦੀਆਂ ਇੱਕੋ ਜਿਹੀਆਂ ਖਬਰਾਂ ਹੁੰਦੀਆਂ। ਹੁਣ IANS ਨੇ ਅੱਜ ਜਿਹੜੀ ਖਬਰ ਪੰਜਾਬ ਨਿਊਜ਼ ਐਕਸਪ੍ਰੈਸ ਦੇ ਵਿੱਚ ਲੱਗੀ ਹੈ, ਉਹਦੀ ਹੈਡਲਾਈਨ ਹੈ ਖਾਲਿਸਤਾਨੀ OGWS asked to target goods train in Punjab by ISI intelligence agencies warn। ਹੁਣ ਮੈਂ ਬਹੁਤ ਸਾਰੀਆਂ ਐਬਰੀਵੇਸ਼ਨਸ ਦੇਖੀਆਂ, ਸੋ ਮੈਨੂੰ ਲੱਗਾ ਕਿ ਵੀ ਇਹ OGWS ਕੀ ਹੋਇਆ। ਔਰ ਮੈਂ ਜਦੋਂ ਖਬਰ ਦੀ ਡੀਟੇਲ 'ਚ ਗਿਆ, ਇਹ ਇਹਨਾਂ ਨੇ ਜਥੇਬੰਦੀ ਦੇ ਵਰਗਾ ਇੱਕ ਨਾਂ ਕੋਇਨ ਕੀਤਾ, ਉਹਦੀ ਐਬਰੀਵੇਸ਼ਨ ਵੀ ਬਣਾ ਦਿੱਤੀ, ਜਿਵੇਂ ਕਿ
ਦੁਨੀਆ ਭਰ 'ਚ ਨੋਨ ਕੋਈ ਜਿਹੜਾ UN ਵਾਂਗ ਕੋਈ ਐਬਰੀਵੇਸ਼ਨ ਹੋਏ। ਔਰ ਇਹਦਾ ਮੈਂ ਜਦੋਂ ਡੀਟੇਲ ਦੇਖੀ ਕਿ OGWS ਕੀ ਹੈ, ਓਵਰਗਰਾਊਂਡ ਵਰਕਰਸ ਆਫ ਖਾਲਿਸਤਾਨ। ਚਲੋ ਜਨਰਲ ਜਿਹੜੇ ਸਿੱਖ ਵੀ ਖਾਲਿਸਤਾਨ ਦੇ ਹਮਦਰਦ ਨੇ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਓਵਰਗਰਾਊਂਡ ਵਰਕਰਸ ਆਫ ਖਾਲਿਸਤਾਨ, ਤੇ ਉਹਨਾਂ ਨੂੰ ਸਿੱਧਾ ISI ਨਾਲ ਜੋੜ ਦਿਓ। ਪਰ ਇਹ ਖਬਰ ਦੀ ਡੀਟੇਲ ਹੈ। ਇੰਟੈਲੀਜੈਂਸ ਏਜੰਸੀਜ਼ ਹੈਵ ਵਾਰਨਡ that Pakistan's inter-service intelligence, ISI ਨਾਲ ਜੇ ਨਾ ਜੋੜੋ ਤਾਂ ਫਿਰ ਇੰਟਰਨੈਸ਼ਨਲ ਦਹਿਸ਼ਤਗਰਦੀ ਨਹੀਂ ਹੁੰਦੀ। ਅਮਰੀਕਾ ਨੂੰ ਵੀ ਇਹ ਖਬਰ ਭੇਜਣੀ ਹੁੰਦੀ, ਉਹਨਾਂ ਨੇ ਦੇਖ ਲਓ ਜੀ ਪਾਕਿਸਤਾਨ ਇਹ ਕਰ ਰਿਹਾ। that Pakistan's inter-service intelligence is planning to entail serious damage on India by directing Khalistani overground workers or sleeper cells। ਹੁਣ sleeper cell ਵੀ ਜਿਹੜਾ ਹੈ ਇਹ ਖੁਫੀਆ ਏਜੰਸੀਆਂ ਦਾ ਲਫ਼ਜ਼ ਹੈ ਕਿ ਕਿਸੇ ਨੂੰ, ਉਹਨੂੰ ਮੋਲ ਵੀ ਕਹਿੰਦੇ ਨੇ, ਕਿ ਕਿਸੇ ਨੂੰ ਤੁਸੀਂ ਹਾਇਰ ਕੀਤਾ ਹੋਇਆ, ਉਹਨੂੰ ਤੁਸੀਂ ਚੁੱਪ ਬਿਠਾਇਆ, ਉਹ ਐਕਟਿਵ ਨਹੀਂ ਹੈਗਾ। ਪਰ ਕਿਸੇ ਜਦੋਂ ਤੁਸੀਂ ਟਾਸਕ ਦੇਣੀ ਹੈ ਉਦੋਂ ਤੁਹਾਡਾ ਉਹ ਮੋਲ ਜਾਂ ਉਹ ਸਲੀਪਰ, ਉਹ ਤਾਂ ਇਹਨਾਂ ਨੇ ਬਿਠਾਏ ਹੋਏ ਨੇ। ਅਸੀਂ ਜ਼ਿਕਰ ਕੀਤਾ ਸੀ ਕਿ ਵੀ ਆਸਟ੍ਰੇਲੀਆ ਤੋਂ ਵਾਇਆ ਅਮਰੀਕਾ ਹੁੰਦਿਆਂ ਦਿੱਲੀ ਤੱਕ ਕਿਵੇਂ ਸਿੱਖਾਂ ਦੇ ਖਿਲਾਫ ਜਿਹੜੀ RSS ਦੀ ਹੇਟ ਕੈਂਪੇਨ ਹੈ, ਕਿਵੇਂ ਇਹਨਾਂ ਦੇ ਜਿਹੜੇ ਸਲੀਪਰ ਸੈੱਲ ਬੋਲਦੇ ਨੇ, ਕਿਵੇਂ ਇਹਨਾਂ ਦੇ ਮੋਲ ਬੋਲਦੇ ਨੇ। ਕਿਤੇ ਉਹ ਪਰਦਾ ਉੱਤੋਂ ਜਦੋਂ ਚੁੱਕਿਆ ਜਾਏ ਉਦੋਂ ਸਲੀਪਰ ਸੈੱਲ ਨਹੀਂ ਰਹਿੰਦੇ, ਉਦੋਂ ਤਾਂ ਫਿਰ ਭੌਂਕੇ ਨਜ਼ਰ ਆ ਜਾਂਦੇ ਨੇ। ਜਿਵੇਂ ਰੌਨ ਬੈਨਰਜੀ ਵਰਗੇ ਲੋਕ ਟੋਰਾਂਟੋ 'ਚ ਬਿਠਾਏ ਹੋਏ ਸੀ ਜਰਨਲਿਜ਼ਮ ਦੇ, ਪਿਛਲੇ ਦਿਨਾਂ 'ਚ ਐਕਸਪੋਜ਼ ਹੋਇਆ ਜਦੋਂ ਪੁਲਿਸ ਨੇ ਪੁੱਠੀ ਹੱਥਕੜੀ ਲਾਈ ਕਿ ਭਾਈ ਸਾਨੂੰ ਤਾਂ, ਅਸੀਂ ਤਾਂ ਕਹਿੰਦੇ ਹੀ ਰਹੇ ਹਾਂ ਕਿ ਭਾਈ ਇਹ ਜਰਨਲਿਸਟ ਨਹੀਂ ਹੈਗੇ, ਇਹ ਇਹਨਾਂ ਦੇ ਸਾਰੇ ਪੇਡ ਏਜੰਟ ਨੇ। ਹੁਣ ਇਹਨਾਂ ਨੇ ਇਹ ਜਿਹੜਾ ਆਉਣ ਵਾਲੇ ਪੀਰੀਅਡ ਤੁਸੀਂ ਦੇਖੋਗੇ ਕਿ ਇਹ ਲਫ਼ਜ਼ ਕਾਫੀ ਇਸਤੇਮਾਲ ਇਹ ਕਰਨਗੇ, ਓਵਰਗਰਾਊਂਡ ਵਰਕਰਸ ਆਫ ਖਾਲਿਸਤਾਨ, ਤੇ ਨਾਲ ਉਹਨੂੰ ਸਲੀਪਰ ਸੈੱਲ ਵੀ ਕਹਿ ਰਿਹਾ। ਉਹਨਾਂ ਨੂੰ ਕਹਿ ਰਿਹਾ ਸਲੀਪਰ ਸੈਲਸ ਟੂ ਟਾਰਗੇਟ ਰੇਲਵੇ ਟਰੈਕਸ ਇਨ ਪੰਜਾਬ ਐਂਡ ਸਟਰਾਉਂਡਿੰਗ ਸਟੇਟਸ ਅਕੋਰਡਿੰਗ ਟੂ ਸੋਰਸਿਸ ਇਨ ਦਾ ਸਿਕਿਉਰਿਟੀ ਨੈਟਵਰਕ। ਇਹਨਾਂ ਦਾ ਕਿਹੜਾ ਨੈਟਵਰਕ ਹੈ ਜਿਨ੍ਹਾਂ ਨੇ ਇਹਨਾਂ ਨੂੰ ਹੀ ਖਬਰ ਦਿੱਤੀ ਕਿ ISI ਨੇ ਸਲੀਪਿੰਗ ਸੈੱਲ ਔਰ ਓਵਰਗਰਾਊਂਡ ਵਰਕਰਸ ਨੂੰ ਹਦਾਇਤਾਂ ਕਰਤੀਆਂ ਕਿ ਵੀ ਜਿਹੜੀਆਂ ਮਾਲ ਗੱਡੀਆਂ ਨੇ ਉਡਾ ਦਿਓ, ਪਟੜੀਆਂ ਤੋਂ ਉਹਨਾਂ ਨੂੰ ਲਾਹ ਦਿਓ। ਹੁਣ ਇੰਨੀ ਜੇ ਖਬਰ ਪਹੁੰਚ ਗਈ ਫਿਰ ਤਾਂ ਹੁਣ ਸਾਰਿਆਂ ਦੀ ਸਿਕਿਉਰਿਟੀ ਹੋ ਗਈ, ਹੁਣ ਤਾਂ ਫਿਕਰ ਕਰਨ ਦੀ ਹੁਣ ਇਹਨਾਂ ਨੇ ਕੋਈ ਵਾਰਦਾਤ ਕਰਾਣੀ ਹੈ ਔਰ ਉਹਦੇ 'ਚ ਉਹਨਾਂ ਨੇ ਕਹਿਣਾ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਵਾਰਨ। ਫਿਰ ਇਹ ਕਹਿੰਦੇ ਕੋਟਿੰਗ ਇੰਟੈਲੀਜੈਂਸ ਇਨਪੁਟਸ ਦਾ ਸੋਰਸਿਸ said the ISI has been contemplating to target railway tracks especially when the goods trains are passing। ਹੁਣ ਇਹ ਵੀ ਇਹਨਾਂ ਨੂੰ ਪਤਾ ਹੈ ਕਿ ਪੈਸੇਂਜਰ ਟ੍ਰੇਨ ਜੇ ਉਹਨਾਂ ਨੇ ਕਰਾਉਣਾ ISI ਨੇ ਤੇ ਉਹਨਾਂ ਨੇ ਗੋਭੀ ਤੇ ਬਤਾਊਂ ਵਾਲੀ ਬੋਗੀ ਕਿਉਂ ਉਲਟਾਣੀ ਹੈ? ਉਹ ਤਾਂ ਫਿਰ ਬੰਦਿਆਂ ਵਾਲੀ ਉਲਟਾਣ, ਖਾਸ ਤੌਰ ਤੇ ਜੇ ਤੁਹਾਡੀ ਫੌਜ ਜਾ ਰਹੀ ਹੁੰਦੀ ਹੈ, ਜਿਹੜੇ ਜਦੋਂ ਫੌਜੀ ਜਾਂਦੇ ਨੇ ਸਪੈਸ਼ਲ ਬੋਗੀਜ਼ ਉਹਨਾਂ ਦੀਆਂ ਹੁੰਦੀਆਂ, ਫਿਰ ਉਹ ਕਿਉਂ ਨਾ ਉਲਟਾਣ ਕੇ ਜੀ ਪੂਰਾ ਹਮਲਾ ਹੋਇਆ। ਪਰ ਕਿਉਂਕਿ ਹੁਣ ਤੁਸੀਂ ਝੂਠ ਵੀ ਬੋਲ ਰਹੇ ਹੋ, ਪਰ ਤੁਸੀਂ ਆਪ ਉੱਥੇ ਕੁਛ ਐਸਾ ਵਾਕਿਆ ਕਰਾਉਣਾ ਜੇ ਤਾਂ ਬੰਦੇ ਮਾਰਨੇ ਹੋਣ ਫਿਰ ਤਾਂ ਮਾਰ ਦੇਣਗੇ, ਪਰ ਅਜੇ ਤਾਂ ਉਹ ਗੋਭੀ ਤੇ ਬਤਾਊਆਂ ਦੀ ਜਿਹੜੀ ਹੈ ਬੋਗੀ ਉਹੀ ਪਟੜੀ ਤੋਂ ਲਾਉਣੀ ਹੈ, ਇਸ ਲਈ ਉਹ ਗੂਡਸ ਟ੍ਰੇਨ ਹੈ। ਫਿਰ ਉਹ ਕਹਿ ਰਿਹਾ ISI has been offering huge funds to the sleeper cells and OGWS of Khalistan with terrorist, ਇੱਕ ਦਾ ਸਿੱਖ ਦਾ ਨਾਂ ਦਿੱਤਾ, ਹਾਈਡਿੰਗ ਇਨ ਲਾਹੌਰ, ਕੋਆਰਡੀਨੇਟਿੰਗ ਵਿਦ ਥੀਜ਼ ਐਲੀਮੈਂਟਸ ਇਨ ਪੰਜਾਬ। ਕਿ ਜੀ ਫਲਾਣਾ ਸਿੰਘ ਲਾਹੌਰ 'ਚ ਬੈਠਾ ਹੈ, ਉਹ ਵੀ ਉੱਥੇ ਬੈਠਾ, ਫੜ ਲਓ ਜਾ ਕੇ, ਤੁਹਾਡੇ ਕਿਹੜੇ ਬੰਦੇ ਉੱਥੇ ਨਹੀਂ। ਪਾਕਿਸਤਾਨ 'ਚ ਤੁਸੀਂ ਥੋੜ੍ਹੇ ਬੰਬ ਧਮਾਕੇ ਕਰਾਉਂਦੇ ਹੋ, ਬਲੋਚ ਲਿਬਰੇਸ਼ਨ ਤੇ ਫਲਾਣੇ ਟਿਮਕੇ ਸਾਰਾ ਤੁਹਾਡਾ ਉੱਥੇ। ਜੇ ਤੁਹਾਨੂੰ ਲੱਗਦਾ ਕੋਈ ਐਸਾ ਬੈਠਾ ਹੈ ਸੈੱਲ ਜਿਹਨਾਂ ਪੰਜਾਬ 'ਚ ਕਰ ਰਿਹਾ, ਉਹਨੂੰ ਚੁੱਕ ਲਿਆਓ, ਚੁੱਕ ਕੇ ਉਹਨੂੰ ਇੰਟਰਨੈਸ਼ਨਲੀ ਦਿਖਾਓਗੇ ਜੀ ਇਹ ਪਾਕਿਸਤਾਨ ਦੀ ਜਿਹੜੀ ਹੈ ISI ਦਾ ਬੰਦਾ ਹੈ। While the state government and railway protection force have been asked to increase the surveillance on the rail network in Punjab, ਹਰਿਆਣਾ, ਰਾਜਸਥਾਨ, ਫਿਰ ਅੱਗੇ ਉਹ ਸਾਰੀ ਜਿਹੜੀ ਕਹਾਣੀ ਦਾ ਹੁੰਦਾ ਹੈ ਕਿ ਵੀ ਇਹ ਫਿਰ ਉਹਦੀ ਹੁਣ ਇਹ ਕਹਾਣੀ ਬਣਦੀ ਨਹੀਂ ਕਿ ਜੀ ਵੀ ISI ਨੇ ਸਿਰਫ ਮਾਲ ਗੱਡੀਆਂ ਕਿਉਂ ਉਲਟਾਣੀਆਂ, ਜੇ ਮਸਾਲਾ ਤਾਂ ਇਹਦੇ 'ਚ ਆਇਆ ਹੀ ਨਹੀਂ ਸਟੋਰੀ 'ਚ। ਫਿਰ ਉਹਦੇ ਨਾਲ ਉਹਨਾਂ ਨੇ ਬਣਾਈ ਕਿ ਕਿਉਂਕਿ ISI could not get success in ਜੰਮੂ ਐਂਡ ਕਸ਼ਮੀਰ, ਫਿਰ ਤੁਸੀਂ ਮਿਲੀਅਨ ਫੌਜ ਕਿਉਂ ਰੱਖੀ ਹੋਈ ਹੈ ਜੇ ਉੱਥੇ ਨਹੀਂ ਹੈ? ਰੋਜ਼ਾਨਾ ਤਾਂ 4-6 ਤੁਸੀਂ ਮਾਰ ਰਹੇ ਹੋ, 2-4 ਤੁਹਾਡੇ ਵੀ ਮਰਦੇ ਨੇ। ਉਹ ਤਾਂ ਸਭ ਤੋਂ ਆਈਡੀਅਲ ਪਲੇਸ ਹੈ ਜਿੱਥੇ ਵਾਦੀ ਹੈ, ਜੰਗਲ ਨੇ, ਬਾਰਡਰ ਲੱਗਦਾ ਹੈ। They diverted their focus on Punjab to restore militancy in the border state and in the task। ਫਿਰ ਉਹਨਾਂ ਨੇ Sikhs for Justice ਨੂੰ ਵਿੱਚ ਘੜੀਸਿਆ, ਹੋਰ ਜਥੇਬੰਦੀਆਂ ਨੂੰ ਘੜੀਸਿਆ ਕਿ ਜੀ ਇਹ ਸਾਰਾ ਜਿਹੜਾ ਹੁਣ ਇਹਦੇ ਨਾਲ ਜਿਹੜਾ ਉਹ ਇਹਨੂੰ ਵੀ ਜੋੜ ਦੇਣਗੇ ਕਿ ਦੇਖੋ ਜੀ ਰਾਕਟ ਪ੍ਰੋਪੈਲਡ ਗ੍ਰੇਨੇਡ ਅਟੈਕ ਹੋਇਆ ਸੀ ਇੰਟੈਲੀਜੈਂਸ ਏਜੰਸੀਆਂ ਦੇ ਦਫ਼ਤਰ ਤੇ, ਔਰ ਇਹ ਸਾਰਾ ਜਿਹੜਾ ਹੈ ਅੱਗੇ ਨੂੰ ਤੋਰ ਰਹੇ ਨੇ। ਸੋ ਅਸੀਂ ਤਾਂ, ਸਾਡਾ ਤਾਂ ਇੱਕ ਪੋਲੀਟੀਕਲ ਐਨਾਲਿਸਟ ਹੋਣ ਦੇ ਨਾਤੇ ਰੋਲ ਹੈ ਕਿ ਅਸੀਂ
ਇਸ ਗੱਲ ਤੋਂ ਜਿਹੜਾ ਹੈ ਉਹ ਪਹਿਲਾਂ ਹੀ ਵਾਰਨ ਕਰ ਦਿੰਦੇ ਆ, ਜਿਹਨੂੰ ਕਹਿੰਦੇ ਨੇ ਬਾ ਮੁਲਾਜ਼ਾ ਹੋਸ਼ਿਆਰ, ਅੱਛਾ ਕਿ ਭਾਈ ਇਸ ਲਾਈਨ ਤੇ ਕੰਮ ਹੋ ਰਿਹਾ ਹੈ। ਪਰ ਮੈਨੂੰ ਨਜ਼ਰ ਆ ਰਿਹਾ ਹੈ ਕਿ ਵੀ ਇਹ ਅਗਲਾ ਉਹਨਾਂ ਦਾ ਜਿਹੜਾ ਹੈ ਸਟੈਪ ਸਿੱਖ ਜੈਨੋਸਾਈਡ ਕਰਨ ਲਈ, ਉੱਥੇ ਕੋਈ ਨਾ ਕੋਈ ਵਾਕਿਆ ਆਉਣ ਵਾਲੇ ਦਿਨਾਂ 'ਚ, ਜੇ ਇਹਨਾਂ ਨੇ ਜਿਹੜਾ ਉਹ ਮਾਲ ਗੱਡੀਆਂ ਦਾ ਕਿਹਾ ਤੇ ਕਿਤੇ ਹੋਰ ਬੰਬ ਧਮਾਕੇ ਕਰਾ ਸਕਦੇ ਨੇ। ਜੂਨ 84 ਦੇ ਹਵਾਲੇ ਨਾਲ ਕੁਛ ਨਾ ਕੁਛ, ਕਿਉਂਕਿ ਪੰਜਾਬ 'ਚ ਚਾਹੁੰਦੇ ਨਹੀਂ ਵੀ ਅਕਾਲ ਤਖਤ ਤੇ ਵੱਡਾ ਇਕੱਠ ਹੋਏ, ਅੱਛਾ ਔਰ ਉਸ ਨੂੰ ਰੋਕਣ ਦੇ ਲਈ ਵੀ ਜਿਹੜਾ ਰੈਸਟ੍ਰਿਕਸ਼ਨਸ ਦੇ ਲਈ ਵੀ ਕੋਈ ਨਾ ਕੋਈ ਵਾਕਿਆ ਕਰਵਾ ਸਕਦੇ ਨੇ। ਸੋ ਇਹ ਇਹਨਾਂ ਦਾ ਏਜੰਡਾ ਲੱਗਦਾ ਹੈ ਕਿ ਜਿਸ ਲਾਈਨ ਤੇ ਇਹ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਂਡ ਬ੍ਰੇਕ ਪਿਓਰ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।